ਤੋਂ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਅਗਲੇ ਇਸ਼ੂ ਬਾਰੇ ਤੁਹਾਡਾ ਆਪਾਂ ਤਬਸਰਾ ਜਾਨਣਾ ਚਾਹਾਂਗੇ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਗਲੇ ਇਸ਼ੂ ਬਾਰੇ? ਦੇਖੋ, ਕੁਝ ਮਹੀਨੇ ਪਹਿਲਾਂ ਅਸੀਂ ਇੱਕ ਸੈਗਮੈਂਟ ਗੋਬਿੰਦਗੜ੍ਹ ਦੇ ਕਿਲੇ ਤੇ ਕੀਤਾ ਸੀ। ਅੰਮ੍ਰਿਤਸਰ ਦਾ ਗੋਬਿੰਦਗੜ੍ਹ ਫੋਰਟ ਜਿਹੜਾ ਸਿੱਖ ਰਾਜ ਦੇ ਵੇਲੇ ਤਾਮੀਰ ਹੋਇਆ ਔਰ ਇੱਕੋ ਇੱਕ ਉਹ ਕਿਲਾ ਜਿਹੜਾ ਕਿ ਸਿੱਖ ਆਰਕੀਟੈਕਟ ਔਰ ਬੇਸ਼ੱਕ ਲਾਹੌਰ ਦੇ ਸ਼ਾਹੀ ਕਿਲੇ ਦੇ ਉੱਤੇ ਲਾਹੌਰ ਰਾਜਧਾਨੀ ਸੀ ਉਸ ਵੇਲੇ ਦੀ ਸਰਕਾਰੇ ਖਾਲਸਾ ਦੀ, ਪਰ ਉਹ ਕਿਲਾ ਮੁਗਲਾਂ ਦੇ ਵੇਲੇ ਦਾ ਪੁਰਾਣਾ ਬਣਿਆ ਹੋਇਆ ਸੀ। ਉਹਦੇ ਵਿੱਚ ਕੋਈ ਸਿੱਖਾਂ ਦਾ ਆਰਟ ਜਾਂ ਕਲਚਰ ਜਾਂ ਦੂਸਰਾ ਜਿਹੜਾ ਉਸਨੇ ਕੋਈ ਵਾਧਾ ਨਹੀਂ ਸੀ ਕੀਤਾ ਜੀ। ਲੇਕਿਨ ਗੋਬਿੰਦਗੜ੍ਹ ਦਾ ਕਿਲਾ ਜਿਹੜਾ ਉਹ ਸਾਡੇ ਆਰਕੀਟੈਕਟ ਦਾ ਔਰ ਉਸ ਵੇਲੇ ਦੀਆਂ ਸਭ ਤੋਂ ਕੀਮਤੀ ਚੀਜ਼ਾਂ ਖਜ਼ਾਨਾ ਔਰ ਕੋਹਿਨੂਰ ਹੀਰਾ ਵੀ ਜਿਹੜਾ ਉਹ ਗੋਬਿੰਦਗੜ੍ਹ ਕਿਲੇ ਦੇ ਵਿੱਚ ਰੱਖਿਆ ਹੋਇਆ ਸੀ, ਜਿਸ ਦੇ ਇੰਚਾਰਜ ਵੀ ਫਕੀਰ ਅਜ਼ੀਜ਼ੁਦੀਨ ਦੇ ਭਰਾ ਸਨ। ਔਰ ਇਹ ਇੱਕ ਪਾਸੇ ਸਾਬਤ ਕਰਦਾ ਹੈ ਵੀ ਕਿਸ ਕਿਸਮ ਦਾ ਇਤਬਾਰ ਸੀ ਮੁਸਲਮਾਨਾਂ ਦੇ ਉੱਤੇ ਸਿੱਖਾਂ ਦਾ। ਔਰ ਕੱਲ੍ਹ ਹੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਉਹ ਸਾਰੇ ਦੌਰ 'ਚ ਅਸੀਂ ਡੋਗਰਿਆਂ ਦੀ ਗਦਾਰੀ, ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਉਸ ਦੀ ਗੱਲ ਕਰਦੇ ਹਾਂ, ਯੂਪੀ ਦੇ ਮਿਸ਼ਰਾਂ ਬਾਹਮਣਾ ਲਾਲ ਸਿੰਘ, ਤੇਜ ਸਿੰਘ ਦੀ ਗਦਾਰੀ ਦੀ ਗੱਲ ਕਰਦੇ ਜੀ, ਪਰ ਇੱਕ ਵੀ ਮੁਸਲਮਾਨ ਦਰਬਾਰੀ, ਬੇਸ਼ੱਕ ਉਹ ਤੋਪਖਾਨੇ ਦਾ ਇੰਚਾਰਜ ਸੀ, ਇਵਨ ਫੌਜੀ ਫਰੰਟ ਤੇ ਜਾਂ ਦਰਬਾਰ ਦੇ ਵਿੱਚ ਫਕੀਰ ਅਜ਼ੀਜ਼ੁਦੀਨ ਭਰਾ, ਕਿਸੇ ਮੁਸਲਮਾਨ ਨੇ ਬਿਟਰੇ ਨਹੀਂ ਕੀਤਾ, ਉਸਨੇ ਗਦਾਰੀ ਨਹੀਂ ਕੀਤੀ। ਇਸ ਦੇ ਉਲਟ ਜੇ ਕਿਸੇ ਨੇ ਕੀਰਨੇ ਪਾਏ ਨੇ ਸਿੱਖ ਰਾਜ ਜਾਣ ਦੇ ਤੇ ਸ਼ਾਹ ਮੁਹੰਮਦ ਵਰਗਾ ਇੱਕ ਮੁਸਲਮਾਨ ਹੈ ਜਿਸ ਨੂੰ ਅਸੀਂ ਅੱਜ ਤੱਕ ਵੀ ਕੋਟ ਕਰਦੇ ਹਾਂ, ਜਿਹਨੂੰ ਜੰਗ ਹਿੰਦ ਪੰਜਾਬ ਦਾ ਉਹਨੇ ਨਾਂ ਦਿੱਤਾ ਸੀ, ਭਾਵੇਂ ਹੁਣ ਉਹਨੂੰ ਕਿੱਸਾ ਸਿੰਘਾਂ ਫਰੰਗੀਆਂ ਕਹਿੰਦੇ ਨੇ ਜੀ। ਹੁਣ ਉਹ ਗੋਬਿੰਦਗੜ੍ਹ ਫੋਰਟ ਜਿਹੜਾ ਅੰਗਰੇਜ਼ਾਂ ਦੇ ਕੋਲ ਆ ਗਿਆ 1849 'ਚ, ਉਹਨਾਂ ਨੇ ਉੱਥੇ ਉਹਨੂੰ ਬਿਲਿਟਲ ਕਰਨ ਲਈ ਜਿਵੇਂ ਬਹੁਤ ਸਾਰੀਆਂ ਥਾਵਾਂ ਤੇ ਇੱਕ ਥਾਂ ਤੇ ਫਾਂਸੀ ਵੀ ਦੇਣ ਦਾ ਵੀ ਥਾਂ ਉਹਦੇ 'ਚ ਬਣਾਈ ਔਰ ਉਹਨੂੰ ਉਹਨਾਂ ਨੇ ਆਪਣੇ ਢੰਗ ਨਾਲ ਹੋਰ ਕੁਝ ਵਿਗਾੜਿਆ, ਕੁਝ ਸੰਵਾਰਿਆ। ਔਰ ਅੰਗਰੇਜ਼ 1947 'ਚ ਗਏ ਤੇ ਭਾਰਤੀ ਫੌਜ ਦੇ ਕਬਜ਼ੇ 'ਚ ਆ ਗਏ। ਹੁਣ ਇਹ ਜਿਹੜੇ ਦੋ ਕਿਲੇ, ਇੱਕ ਪਾਸੇ ਇਹ ਕਿਲਾ ਗੋਬਿੰਦਗੜ੍ਹ ਦਾ ਸੀ, ਦੂਸਰਾ ਜਿਹੜਾ ਕਿਉਂਕਿ ਸਤਲੁਜ ਜਿਹੜਾ ਦਰਿਆ ਹੈ ਉਹ ਹੱਦ ਮਿੱਥੀ ਗਈ ਅੰਗਰੇਜ਼ੀ ਰਾਜ ਔਰ ਸਿੱਖ ਰਾਜ ਦੀ ਜੀ, ਔਰ ਸਤਲੁਜ ਕ੍ਰਾਸ ਕਰਦਿਆਂ ਜੇ ਉਹਨੂੰ ਉੱਥੋਂ ਫੌਜ ਨੇ ਕ੍ਰਾਸ ਕਰਨਾ ਸੀ ਅੰਗਰੇਜ਼ਾਂ ਨੇ ਕਦੇ ਵੀ, ਤਾਂ ਉਹਦੀ ਅਗਲੀ ਪ੍ਰੋਟੈਕਸ਼ਨ ਫਲੌਰ ਦਾ ਕਿਲਾ ਸੀ। ਸੋ ਫਲੌਰ ਦੇ ਕਿਲੇ ਨੂੰ ਵੀ ਜਿਹੜਾ ਸਿੱਖਾਂ ਨੇ ਬੜੇ ਆਲੀਸ਼ਾਨ ਅੰਦਾਜ਼ ਦੇ ਵਿੱਚ ਬਣਾਇਆ। ਔਰ ਜਦੋਂ ਤੁਸੀਂ ਬੀਤੇ ਦੀ ਗੱਲ ਕਰ ਰਹੇ ਹਾਂ, ਅਸੀਂ ਹੁਣ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਸੈਗਮੈਂਟ ਦੀ ਗੱਲ ਕੀਤੀ ਕਿ ਕਿਸ ਅੰਦਾਜ਼ ਦੇ ਵਿੱਚ ਇਹ ਜਿਹੜੇ ਚੈਨਲ ਨੇ ਉਹਨੂੰ ਦੇਸ਼ ਦਾ ਸੇਵਕ ਬਣਾ ਕੇ ਔਰ ਕਿਵੇਂ ਖਰਾਬੀ ਕਰਨਾ ਚਾਹੁੰਦੇ ਨੇ, ਪਰ ਨਾਲ ਦੀ ਨਾਲ ਉਹਨਾਂ ਨੇ ਉੱਥੋਂ ਦੇ ਪੰਜਾਬ 'ਚ 47 ਤੋਂ ਬਾਅਦ ਵੀ ਉਹਨਾਂ ਨੂੰ ਕਿਤੇ ਪ੍ਰਾਈਡ ਕਿ ਤੁਸੀਂ ਫਲੌਰ ਦੇ ਕਿਲੇ 'ਚ ਖਲੋਤੇ ਹੋਵੋ, ਤੁਹਾਡਾ ਉਹ ਹਿਸਟੋਰੀਕਲ ਮੋਨੂਮੈਂਟ ਹੋਏ ਤੇ ਤੁਹਾਡੇ ਸਿੱਖ ਕਹਿਣ ਜਾ ਕੇ ਪੰਜਾਬ ਦੇ ਲੋਕ ਕਹਿਣ ਕਿ ਯਾਰ ਕਦੇ ਸਾਡਾ ਰਾਜ ਸੀ, ਇਹ ਸਾਡਾ ਕਿਲਾ ਹੈ, ਅਸੀਂ ਰਾਜ ਕੀਤਾ ਹੈ। ਇਸੇ ਤਰ੍ਹਾਂ ਗੋਬਿੰਦਗੜ੍ਹ ਫੋਰਟ ਕਿ ਜੀ ਇਹ ਸਾਡਾ ਸਿੱਖ ਆਰਕੀਟੈਕਟ ਦਾ ਬਿਹਤਰੀਨ ਨਮੂਨਾ ਹੈ, ਇਹ ਸਾਡਾ ਰਾਜ ਸੀ, ਅਸੀਂ ਬਾਦਸ਼ਾਹ ਹੁੰਦੇ ਸੀ, ਅਸੀਂ ਰਾਜੇ ਹੁੰਦੇ ਸੀ ਔਰ ਅੱਜ ਅਸੀਂ ਕੀ ਹੈ। ਹੁਣ ਉਹਨਾਂ ਨੇ ਕੀ ਕੀਤਾ ਕਿ ਫਲੌਰ ਦਾ ਕਿਲਾ ਤਾਂ ਪੁਲਸੀਆਂ ਦੇ ਉੱਥੇ ਪੁਲਿਸ ਟ੍ਰੇਨਿੰਗ ਸੈਂਟਰ ਬਣਾ ਦਿੱਤਾ ਹੈ, ਉੱਥੇ ਜਿਹੜਾ ਟੌਰਚਰ ਕਿਵੇਂ ਕਰਨਾ ਉਹ ਸਿਖਾਇਆ ਜਾਂਦਾ ਹੈ, ਪੁਲਿਸ ਦੇ ਕੋਲ ਹੈ, ਉਹਦਾ ਕਾਨਸੈਪਟ ਹੀ ਮੁਕਾ ਦਿੱਤਾ ਕਿ ਸਿੱਖਾਂ ਦਾ ਕਿਲਾ ਸੀ। ਗੋਬਿੰਦਗੜ੍ਹ ਦਾ ਫੋਰਟ ਜਿਹੜਾ ਹੈ ਇਹ ਆਰਮੀ ਨੇ ਆਪਣੇ ਕੰਟਰੋਲ 'ਚ ਰੱਖਿਆ ਔਰ 2006 ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਗੋਬਿੰਦਗੜ੍ਹ ਦੇ ਕਿਲੇ ਦੀ ਪੋਜੈਸ਼ਨ ਜਿਹੜੀ ਹੈ ਫੌਜ ਉੱਥੋਂ ਵਿਦਡਰਾ ਕਰ ਲਈ ਜੀ ਔਰ ਉਹਨਾਂ ਨੇ ਪੰਜਾਬ ਸਰਕਾਰ ਨੂੰ ਜਿਹੜਾ ਉਹ ਕਿਲੇ ਦੀਆਂ ਚਾਬੀਆਂ ਦੇ ਦਿੱਤੀਆਂ। ਉਹਨਾਂ ਨੇ ਕਿਹਾ ਕਿ ਜੀ ਇਹਨੂੰ ਤੁਸੀਂ ਐਜ਼ ਏ ਮੋਨੂਮੈਂਟ ਜਿਹੜਾ ASI ਤਾਂ ਉਹਦੇ 'ਚ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦਾ ਇਨਵੋਲਵ ਹੁੰਦੀ ਹੈ ਹਿਸਟੋਰੀਕਲ ਕਿਸੇ ਵੀ ਚੀਜ਼ ਕਿ ਵੀ ਤੁਸੀਂ ਇਹਨੂੰ ਐਜ਼ ਏ ਹੈਰੀਟੇਜ ਵੀ ਤੁਹਾਡਾ ਵਿਰਸਾ ਜੀ। ਹੁਣ ਆਸ ਇਹ ਕੀਤੀ ਜਾਂਦੀ ਸੀ ਕਿ ਜੀ ਅੰਮ੍ਰਿਤਸਰ ਜਿੱਥੇ ਸਾਡੀ ਸਪਿਰਿਚੁਅਲਿਟੀ ਦਾ ਐਪੀਟੋਮ ਹੈ, ਜਿੱਥੋਂ ਇਹ ਅਕਾਲੀਆਂ ਦੀ 5 ਵਾਰ ਮੁੱਖ ਮੰਤਰੀ ਰਿਹਾ ਬਾਦਲ, ਅੰਮ੍ਰਿਤਸਰ ਸ਼ਹਿਰ ਕਿ ਵੀ ਇਹਨੂੰ ਇਹ ਡਿਵੈਲਪ ਕਰਨਗੇ, ਉਹਦਾ ਵਿਰਸਾ ਉਹ ਜਿਹੜੀਆਂ ਹਿਸਟੋਰੀਕਲ ਰਾਮ ਬਾਗ ਹੋਏ ਔਰ ਉਸ ਥਾਂ ਦੇ ਉੱਤੇ ਬਾਕੀ ਇਤਿਹਾਸਕ ਮੁਕਾਮ ਹੋਣ ਔਰ ਸਭ ਤੋਂ ਜ਼ਿਆਦਾ ਜੇ ਕੋਈ ਚੀਜ਼ ਤੁਹਾਡੇ ਰਾਜ ਦੇ ਨਾਲ ਜੋੜਨ ਵਾਲੀ ਔਰ ਤੁਹਾਡੇ ਉਸ ਪ੍ਰਾਈਡ 'ਚੋਂ ਨਿਕਲਦੀ ਸੀ। ਗੁਰਦੁਆਰੇ ਤਾਂ ਸਾਡੇ ਇਤਿਹਾਸ ਦਾ ਹਿੱਸਾ ਨੇ, ਉੱਥੇ ਸ਼ਰਧਾ ਹੈ, ਲੇਕਿਨ ਜੇ ਤੁਸੀਂ ਪ੍ਰਾਈਡ ਲੈਂਦੇ ਹੋ ਉਹ ਪੋਲੀਟੀਕਲ ਪਾਵਰ 'ਚੋਂ ਲੈਂਦੇ ਹੋ। ਕਿਲੇ, ਹਥਿਆਰ, ਜਿਹੜੇ ਤੁਹਾਡੇ ਸਿੱਕੇ ਨੇ ਰਾਜ ਦੇ,
ਇਹ ਤੁਹਾਡਾ ਪ੍ਰਾਈਡ ਹੈ। ਜੀ ਜੀ ਔਰ ਉਹਨੂੰ ਉਹਨਾਂ ਨੇ ਪ੍ਰਾਈਡ ਤਾਂ ਕੀ ਦੇਣਾ ਸੀ, ਕੁਛ ਦੇਰ ਤਾਂ ਉਹਨੂੰ ਉਹਨਾਂ ਨੇ ਉਹੀ ਅਣਗੋਲਿਆਂ ਰੱਖਿਆ। ਫਿਰ ਜਿਹੜਾ ਅਸੀਂ ਸੈਗਮੈਂਟ ਕੀਤਾ ਸੀ ਕੁਝ ਮਹੀਨੇ ਪਹਿਲਾਂ ਕਿ ਕਿਵੇਂ ਉਹਨਾਂ ਨੇ ਗੋਬਿੰਦਗੜ੍ਹ ਕਿਲੇ ਨੂੰ ਇੱਕ ਬੰਬਈ ਦੀ ਕਿਸੇ ਪ੍ਰਾਈਵੇਟ ਕੰਪਨੀ ਦੇ ਨਾਲ ਉਹ ਸੌਦਾ ਕਰਕੇ ਕਿ ਜਿਹਨੂੰ ਕਰਨ, ਔਰ ਉਹਦੇ ਈਵਨ ਜਿਹੜੀ ਇੱਕ ਇਸ ਫੀਲਡ ਦੀ ਹੈਰੀਟੇਜ ਔਰ ਪ੍ਰੀਜ਼ਰਵੇਸ਼ਨ ਦੀ ਐਕਸਪਰਟ ਹੈ ਬੀਬੀ ਗੁਰਮੀਤ ਰਾਏ, ਉਹਨਾਂ ਦੇ ਨਾਲ TV 84 ਨੇ ਗੱਲਬਾਤ ਵੀ ਕੀਤੀ ਔਰ ਉਹਨਾਂ ਨੇ ਇਹ ਗੱਲ ਮੀਡੀਆ 'ਚ ਵੀ ਕਹੀ ਸੀ ਕਿ ਵੀ ਇਹ ਬਹੁਤ ਵੱਡਾ ਗੁਨਾਹ ਕਰ ਰਹੇ ਨੇ ਸਾਡੇ ਵਿਰਸੇ ਨੂੰ ਤਬਾਹ ਕਰਨ ਲਈ। ਉੱਥੇ ਹੁਣ ਜਿਹੜੇ ਨੇ ਉਹ ਨਾਚ ਹੋਣਗੇ, ਡਾਂਸ ਹੋਣਗੇ, ਸ਼ਰਾਬ ਪਾਰਟੀਆਂ ਹੋਣਗੀਆਂ, ਪ੍ਰਾਈਵੇਟ ਦੇ ਨਾਲ ਇਹਨਾਂ ਨੇ ਡੀਲ ਕੀਤਾ ਹੈ। ਹੈਰੀਟੇਜ ਸਾਈਟ ਨੂੰ ਇਵੇਂ ਨਹੀਂ ਕਰ ਸਕਦੇ, ਇਹ ਈਵਨ ਸ਼ਰਤਾਂ ਦੀ ਵਾਇਓਲੇਸ਼ਨ ਹੈ ਜਿਹਦੇ ਥੱਲੇ ਗਵਰਨਮੈਂਟ ਨੇ ਇਹਨਾਂ ਨੂੰ ਦਿੱਤਾ। ਔਰ ਅੱਜ ਇਹ ਮੇਰਾ ਖਿਆਲ ਇਸ ਗੱਲ ਨੂੰ ਅਜੇ 3-4 ਮਹੀਨੇ ਹੀ ਹੋਏ ਹੋਣਗੇ ਵੱਧ ਤੋਂ ਵੱਧ ਜਦੋਂ ਅਸੀਂ ਗੱਲਬਾਤ ਕੀਤੀ ਹੈ, ਅੱਜ ਉਹ ਬਿਲਕੁਲ ਟਰੂਥ ਸਾਬਤ ਹੋਈ ਹੈ ਕਿ ਕੀ ਹਾਲ ਕਰ ਦਿੱਤਾ। ਅੱਜ ਖਬਰ ਹੈ ਇਹ ਮੇਨਲੀ, ਔਰ ਖਬਰ ਵੀ ਟਾਈਮਜ਼ ਆਫ ਇੰਡੀਆ ਦੀ ਹੈ, ਵਿਜ਼ਿਟਰਸ ਇਰਕਟ ਐਜ਼ ਗੋਬਿੰਦਗੜ੍ਹ ਫੋਰਟ ਕਲੋਜ਼ਡ ਫਾਰ ਪ੍ਰਾਈਵੇਟ ਫੰਕਸ਼ਨ। ਉੱਥੇ ਉਹਨਾਂ ਨੇ ਪ੍ਰਾਈਵੇਟ ਪਾਰਟੀ ਰੱਖੀ ਔਰ ਲੋਕ ਜਿਹੜੇ ਨੇ ਦੂਰੋਂ ਦੁਰਾਡਿਓਂ, ਥੱਲੇ ਘੱਟੋ ਘੱਟ 4-5 ਉਹ ਵਿਜ਼ਿਟਰ ਨੇ, ਕੋਈ ਬੰਬਈ ਤੋਂ ਆਇਆ, ਕੋਈ ਭਿੱਖੀਵਿੰਡ ਤੋਂ ਆਇਆ, ਕੋਈ ਹੋਰ ਕਿ ਜੀ ਅਸੀਂ ਬੱਚਿਆਂ ਨੂੰ ਦਿਖਾਣ ਲਿਆਏ ਹਾਂ ਤਾਂ ਇੱਥੇ ਬਾਹਰ ਲੱਗਿਆ ਕਿ ਜੀ ਇਹ ਪ੍ਰਾਈਵੇਟ ਪਾਰਟੀ ਚੱਲ ਰਹੀ ਹੈ ਅੰਦਰ ਔਰ ਕਿਲਾ ਜਿਹੜਾ ਉਹ ਬੰਦ ਹੈ ਜੀ। ਅੰਮ੍ਰਿਤਸਰ Saturday left hundreds of tourists disappointed when they found that the historical Gobindgarh Fort in Amritsar was closed for a private function. The management of the fort, being run on public-private partnership mode, had put on board in front of the gate reading venue booked for the day. ਉੱਥੇ ਗੇਟ ਤੇ ਲੱਗਾ ਹੈ ਕਿ ਜੀ ਅੱਜ ਇਹ ਬੁੱਕ ਹੋਇਆ। ਇਹ ਤੁਹਾਡੇ ਇਤਿਹਾਸ ਦਾ ਹਾਲ ਕਰ ਰਹੇ ਨੇ। Interestingly, Director of Punjab Department of Tourism and Cultural Heritage, Navjotpal Singh Randhawa, had no information about this. ਹੁਣ ਅਖਬਾਰਾਂ ਜਿਹੜੀਆਂ ਨੇ ਉਹ ਇਨਵੈਸਟੀਗੇਟਿਵ ਸਟੋਰੀ ਕਰਦੀਆਂ, ਉਹਨਾਂ ਨੇ ਦੇਖਿਆ, ਪਤਾ ਲੱਗਾ ਰਿਪੋਰਟਰ ਨੂੰ, ਉਹਨੇ ਜਾ ਕੇ ਦੇਖਿਆ, ਉਹਨੇ ਉਹਨੂੰ ਕਾਲ ਕੀਤਾ ਜਿਹੜਾ ਇਹ ਡਾਇਰੈਕਟਰ ਹੈ, ਉਹਨੇ ਕਿਹਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਹੈ। It was only when Tamil Times of India approached him that he came to know about it and gave directions to open it. ਉਹਨਾਂ ਸਭ ਰਲੇ ਹੋਏ ਨੇ, ਸਭ ਚੋਰ ਜਿਹੜੇ ਨੇ ਸਿਸਟੇਮੈਟਿਕਲੀ RSS ਦੇ ਨਾਲ ਰਲ ਕੇ ਪੈਸਾ ਬਣਾ ਰਹੇ ਨੇ, ਹੈਰੀਟੇਜ ਨੂੰ ਸਿਸਟੇਮੈਟਿਕਲੀ ਡੈਲੀਬਰੇਟਲੀ ਡਿਸਟਰੋਏ ਕਰ ਰਹੇ ਨੇ ਜੀ। ਉਹ ਰਣਜੀਤ ਸਿੰਘ ਸਰਕਾਰੇ ਖਾਲਸਾ ਦਾ ਦੇਸ਼ ਕਾ ਸੇਵਕ ਬਣਾ ਦਿੱਤਾ ਹੈ ਉਹਦੇ ਤੇ ਇਹਨਾਂ ਨੂੰ ਨਹੀਂ ਸੀ ਪਤਾ ਕਿ ਵੀ ਪ੍ਰੋਮੋ ਤਾਂ ਹੁਣ ਆਏ ਨੇ ਵੀ ਕੀ ਚੱਲ ਰਿਹਾ, ਸਭ ਰਲੇ ਹੋਏ ਨੇ ਔਰ ਜਿਹੜਾ ਉਹ ਹੈਰੀਟੇਜ ਹੈ ਉਹਨੂੰ ਡਿਸਟਰੋਏ ਕਰ ਰਹੇ ਨੇ। ਫਿਰ ਮੁੰਬਈ ਤੋਂ ਇੱਕ ਨੀਲਮਾ ਬੀਬੀ ਆਈ ਸੀ, ਐਨ ਇਨਫੀਰੀਏਟਡ ਮੁੰਬਈ ਰੈਜ਼ੀਡੈਂਟ T. Nilama, who was on visit to Amritsar with her family, said that how can they close a historical site for public? She said a visit to the fort was must do in their itinerary, but they never knew that a heritage site could be closed for public only for making some money. ਤੁਸੀਂ ਪਾਰਟੀਆਂ ਕਰ ਰਹੇ ਹੋ ਅੰਦਰ ਔਰ ਲੋਕਾਂ ਦੇ ਲਈ ਤੁਸੀਂ ਜਿਹੜਾ ਹੈ ਉਹ ਉਸ ਨੂੰ ਬੰਦ ਕੀਤਾ ਹੋਇਆ ਹੈ। Another visitor, Amar Singh, said that he had come from Pikhivind along with his wife and children to visit the fort, but unfortunately it was closed. This is no way to make money from a public property. This is a heritage site and not a banquet hall. Banquet hall hai. So hun state convener of the Indian National Trust for Art and Culture, Sukhdev Singh, said Fort Gobindgarh is a heritage site and can't be used as a hotel. We will want the chief minister to look into the matter. Kabhi ਅਸੀਂ ਜਿਹੜਾ ਹੁਣ ਚੀਫ ਮਿਨਿਸਟਰ ਨੂੰ ਕਰਾਂਗੇ ਤੇ ਚੀਫ ਮਿਨਿਸਟਰ ਦਾ ਨੂੰ ਤਾਂ ਕੀ ਕਰਨਾ ਜਾਂ ਉਹਨੇ ਕੀ ਕਰਨਾ ਹੈ। ਨਾਲ ਦੀ ਨਾਲ ਖਬਰ ਲੱਗੀ ਹੋਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੀ ਹਿੰਦੂਵਾਦੀ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਤੋਂ ਮੁਕੰਮਲ ਹਮਾਇਤ। ਹੁਣ ਜਦੋਂ ਅਸੀਂ ਚੋਣ ਐਨਾਲਿਸਿਸ 'ਚ ਗੱਲ ਕੀਤੀ ਸੀ ਕਿ ਕਿਵੇਂ ਅਮਰਿੰਦਰ ਸਿੰਘ ਨੂੰ N ਬਲਾਕ ਪੰਜਾਬੀ ਹਿੰਦੂਆਂ ਨੇ ਵੋਟਾਂ ਪਾਈਆਂ ਤੇ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਵੀ ਇੱਕ ਪਾਸੇ ਦਾ ਇਨਸਿਕਿਉਰਿਟੀ ਕ੍ਰੀਏਟ ਹੋਈ, ਜ਼ਾਹਰਾ ਤੌਰ ਤੇ ਇਹਨਾਂ ਨੇ ਖਾਲਿਸਤਾਨੀ ਫੀਅਰ ਪੈਦਾ ਕੀਤਾ, ਆਮ ਆਦਮੀ ਪਾਰਟੀ ਦੇ ਬਾਹਰਲੇ ਸਪੋਰਟਰਾਂ ਨੂੰ ਵੀ ਖਾਲਿਸਤਾਨੀ ਬਣਾ ਦਿੱਤਾ। ਪਰ ਹੋਇਆ ਹੁਣ ਇਹ ਗੱਲ ਸਾਹਮਣੇ ਆਈ ਕਿ ਜਦੋਂ ਕਿ ਵੀ ਰਾਸ਼ਟਰੀ ਸਿੱਖ ਸੰਗਤ ਨੇ ਇਨਫੈਕਟ ਕੋਈ ਡੀਲ ਕੀਤੀ, ਐਵੇਂ ਨਹੀਂ ਅਮਰਿੰਦਰ ਦਾ ਜਿਹੜਾ ਹੈ ਉਹ ਉੱਥੇ ਵੱਡਾ ਟਿੱਕਾ ਤੇ ਮੌਲੀ ਦਾ ਧਾਗਾ ਤੇ ਉਹ ਸਾਰਾ ਤਾਂ ਉਹਦਾ ਨਾਲ ਹਿੱਸਾ ਹੀ ਹੈ। ਪੰਜਾਬ ਦੀ ਰਾਸ਼ਟਰੀ ਸਵੈ ਸੇਵਕ ਸੰਘ ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਅਤੇ ਮੁੱਖ ਦਫ਼ਤਰ ਨੇ ਕੱਲ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਰਾਸ਼ਟਰੀ ਸਿੱਖ ਸੰਗਤ ਦੇ ਸਕੱਤਰ ਅਵਤਾਰ ਸਿੰਘ ਸ਼ਾਸਤਰੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ,
ਅਸੀਂ ਮੁੱਖ ਮੰਤਰੀ ਬਣਨ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੰਦੇ ਹਾਂ ਅਤੇ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ ਜਾਂ ਉਹ ਪੰਜਾਬ ਤਾਂ ਜੋ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ। ਜੀ ਹੁਣ ਬਿਨਾਂ ਸ਼ਰਤ ਹਮਾਇਤ ਦਾ ਕੀ ਹੈ? ਵਧਾਈ ਸਮਝ ਆ ਸਕਦੀ ਹੈ ਕਿ ਚਲੋ ਤੁਸੀਂ ਕੋਈ ਵੀ ਉਹ ਆਪੋਜੀਸ਼ਨ ਵੀ ਦਿੰਦੀ ਹੈ, ਬਿਨਾਂ ਸ਼ਰਤ ਹਮਾਇਤ ਜਿਹੜਾ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਰਾਸ਼ਟਰੀ ਸਿੱਖ ਸੰਗਤ ਨੇ ਅੱਗੋਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਆਪਸੀ ਭਾਈਚਾਰੇ 'ਚ ਵਾਧਾ ਅਤੇ ਸੰਸਕ੍ਰਿਤੀ ਦਾ ਵਿਕਾਸ ਨਾਲ ਹੋਏਗਾ। ਹੁਣ ਇਹ ਅਮਰਿੰਦਰ ਸਿੰਘ ਜਿਹੜਾ ਹੈ ਉਹ ਭਾਈਚਾਰਾ ਹਿੰਦੂ ਸਿੱਖ ਏਕਤਾ ਵੀ ਕਰੇਗਾ ਔਰ ਇਹ ਸੰਸਕ੍ਰਿਤੀ ਦਾ ਵਿਕਾਸ ਕਰੇਗਾ। ਗੋਬਿੰਦਗੜ੍ਹ ਦੇ ਕਿਲ੍ਹੇ ਨੂੰ ਜਿਹੜਾ ਹੈ ਉੱਥੇ ਸ਼ਰਾਬ ਪਾਰਟੀਆਂ ਦੇ ਲਈ ਬੈਂਕੁਏਟ ਹਾਲ ਬਣਾ ਕੇ, ਸੋ ਹੁਣ ਤੁਸੀਂ ਇਹਨਾਂ ਸਾਰਿਆਂ ਨੂੰ ਜਦੋਂ ਮਿਲਾ ਕੇ ਦੇਖਦੇ ਹੋ ਔਰ ਥੱਲੇ ਉਹਨੇ ਕਿਹਾ ਕਿ ਵੀ ਜ਼ਿਕਰਯੋਗ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਰਾਸ਼ਟਰੀ ਸਿੱਖ ਸੰਗਤ ਨੂੰ ਸਿੱਖ ਵਿਰੋਧੀ ਐਲਾਨਿਆ ਜਾ ਚੁੱਕਾ ਹੈ। ਉਹਨਾਂ ਨੇ ਜਥੇਦਾਰ ਵਿਦਾਂਤੀ ਦੇ ਵੇਲੇ ਹੁਕਮ ਸੀ ਕਿ ਭਾਈ ਇਹ ਜਿਹੜਾ ਹੈ ਇਸ ਨੂੰ ਇਹ ਨਾ ਵੜਨ ਦਿਓ, ਇਹ ਸਿੱਖ ਵਿਰੋਧੀ ਹੈ। ਸੋ ਹੁਣ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਉਹ ਪੰਜਾਬ ਦੀ ਸੰਸਕ੍ਰਿਤੀ ਦਾ ਵਿਕਾਸ ਕਰੇਗਾ ਔਰ ਇੱਕ ਪਾਸੇ ਇਹ ਸਾਡਾ ਵਿਰਸਾ ਬਰਬਾਦ ਉਜਾੜਨ ਦੀ ਲਾਈਨ ਹੈ। ਔਰ ਅਸੀਂ 2-3 ਦਿਨ ਪਹਿਲਾਂ ਇੱਕ ਸੈਗਮੈਂਟ ਲਾਸਟ ਵੀਕ ਕੀਤਾ ਸੀ ਕਿ ਕਿਵੇਂ ਨਿਊਜ਼ੀਲੈਂਡ ਦੀ ਸਰਕਾਰ ਨੇ ਜਿਹੜੇ ਉੱਥੋਂ ਦੇ ਮੌਰੀ ਲੋਕ ਨੇ ਉਹਨਾਂ ਦੇ ਨਾਲ ਸਮਝੌਤਾ ਕਰਕੇ ਜਿਹੜਾ ਇੱਕ ਦਰਿਆ ਉਹਨੂੰ ਲਿਵਿੰਗ ਐਂਟੀਟੀ ਐਲਾਨਿਆ ਕਿ ਇਹ ਜਿਉਂਦੀ ਨਦੀ ਹੈ, ਕਿਉਂਕਿ ਉਹਨਾਂ ਦੇ ਮੌਰੀ ਦਾ ਫੇਥ ਹੈ ਕਿ ਰਿਵਰ ਇਜ਼ ਮੀ ਐਂਡ ਮੀ ਇਜ਼ ਰਿਵਰ, ਇਹ ਸਾਡਾ ਹੀ ਹਿੱਸਾ ਹੈ। ਔਰ ਉਹ ਜਿਵੇਂ ਕਹਿੰਦੇ ਨੇ ਕਿ ਬਈ ਤਾਏ ਦੀ ਧੀ ਚੱਲੀ ਮੈਂ ਕਿਉਂ ਰਾਹ ਕਰ ਲਈ। ਹੁਣ ਇੰਡੀਆ ਨੇ ਹੁਣ ਤੱਕ ਉਹਨੂੰ ਪਤਾ ਹੀ ਨਹੀਂ ਸੀ ਕਿ ਬਈ ਇਹ ਕੀ ਹੁੰਦਾ ਹੈ। ਔਰ ਇੱਕ ਪਾਸੇ ਸਾਡਾ ਵਿਰਸਾ ਹੈਰੀਟੇਜ ਉਜਾੜਿਆ ਜਾ ਰਿਹਾ ਹੈ, ਬੈਂਕੁਏਟ ਹਾਲ ਬਣਾ ਦਿੱਤਾ ਹੈ। ਔਰ ਇਹ ਖਬਰ ਹੈ ਉੱਤਰਾਖੰਡ ਹਾਈ ਕੋਰਟ ਡਿਕਲੇਅਰਸ ਗੰਗਾ ਜਮਨਾ ਲਿਵਿੰਗ ਐਂਟੀਟੀਜ਼, ਗਿਵ them ਲੀਗਲ ਰਾਈਟਸ। ਦੱਸੋ ਨਹੀਂ, ਉਹਨਾਂ ਨੇ ਵੀ ਕਹਿਤਾ ਜੀ ਗੰਗਾ ਜਮਨਾ ਜਿਹੜੇ ਨੇ ਇਹ ਲਿਵਿੰਗ ਰਿਵਰਸ ਨੇ ਔਰ ਇਹਨਾਂ ਦੇ ਸਾਰੇ ਕਾਨੂੰਨੀ ਹੱਕ ਨੇ। ਉੱਤਰਾਖੰਡ ਹਾਈ ਕੋਰਟ on Monday declared the Ganga and Jamuna living entities, bestowing on them same legal rights as a person, a move that could help in efforts to clean the pollution choked rivers। ਤੁਸੀਂ ਕੀ ਸਫਾਈ ਕਰਨੀ ਹੈ ਤੇ ਕੀ ਉਹ ਖਾ ਗਏ hundreds of crores of rupees। ਇਹ ਤੁਹਾਡੀ ਗੰਗਾ ਮੈਲੀ ਹੈ, ਜਮਨਾ ਵੀ ਮੈਲੀ ਹੈ, ਇਹਨਾਂ ਨੇ ਮੈਲੀਆਂ ਹੀ ਰਹਿਣਾ ਕਿਉਂਕਿ ਤੁਸੀਂ ਮੈਲੇ ਹੋ। ਤੁਸੀਂ ਬਦਦਿਆਨਤ ਲੋਕ, ਝੂਠੇ ਲੋਕ, ਕਰਪਟ ਲੋਕ ਔਰ ਹਰ ਪੱਖੋਂ ਜਿਹੜਾ ਹੈ ਹਿੰਸਕ ਲੋਕ ਹੋ ਔਰ ਇਹ ਦਰਿਆ ਜਿਹੜੇ ਨੇ ਤੁਹਾਨੂੰ ਹੀ ਰਿਪਰੈਜ਼ੈਂਟ ਕਰਦੇ ਨੇ। ਸੋ ਉਹਨਾਂ ਨੇ ਕਿਹਾ ਕਿ ਵੀ ਇਹਦੇ ਥੱਲੇ ਇਟ ਮੀਨਸ ਨਾਓ ਗੰਗਾ ਐਂਡ ਜਮਨਾ ਰਿਵਰਸ ਵਿਲ ਬੀ ਟ੍ਰੀਟਡ ਲਾਈਕ ਏ ਨੈਚੁਰਲ ਪਰਸਨ ਬਟ ਓਨਲੀ ਥਰੂ ਏ ਡੈਜ਼ਿਗਨੇਟਡ ਪਰਸਨ, ਐਡਵੋਕੇਟ ਸੈਡ ਦਿਸ ਦੈਟ। ਔਰ ਹੁਣ ਤੁਸੀਂ ਇਹਨਾਂ ਨੂੰ ਦਾ world's third largest river Ganga is the holiest Hindu river and also among the dirtiest in the world। ਚੰਗੀ holiest ਆਪ ਹੀ ਕਹੀ ਜਾਂਦੇ ਨੇ the holiest and dirtiest, ਪਰ ਇਹ ਲਿਵਿੰਗ ਹੈ ਭਾਈ। ਹੁਣ ਅੱਗੇ ਇਸ ਤੋਂ ਪਹਿਲਾਂ ਹੀ ਤੁਹਾਡੀ ਲਿਵਿੰਗ ਸੀ ਗੰਗਾ ਮਈਆ। ਕਿੰਨੀਆਂ ਕਹਾਣੀਆਂ ਨੇ ਕਿ ਜੀ ਰਿਸ਼ੀ ਗਿਆ ਉੱਥੇ ਸਵੇਰ ਵੇਲੇ ਨਹਾਣ, ਉਹਦੇ ਨਾਲ ਧੋਖਾ ਹੋ ਗਿਆ, ਕੁੱਕੜ ਨੇ ਬਾਂਗ ਦੇ ਦਿੱਤੀ, ਪਹਿਲਾਂ ਦੇ ਦਿੱਤੀ ਪਿੱਛੋਂ ਦੇ ਦਿੱਤੀ, ਗੰਗਾ ਸੁੱਤੀ ਹੋਈ ਸੀ, ਉਹਨੇ ਕਿਹਾ ਤੇਰੇ ਨਾਲ ਤਾਂ ਧੋਖਾ ਹੋ ਗਿਆ, ਤੇਰੀ ਘਰ ਵਾਲੀ ਅਹਿਲਿਆ ਦੇ ਨਾਲ ਜਿਹੜਾ ਉਹ ਧੋਖਾ ਹੋਣ ਜਾ ਰਿਹਾ। ਉਹ ਵਾਪਸ ਰਿਸ਼ੀ ਦੌੜਿਆ, ਭਾਈ ਲਿਵਿੰਗ ਬੀਇੰਗ ਹੀ ਸੀ ਤਾਂ ਹੀ ਤਾਂ ਫਿਰ ਗੰਗਾ ਮਈਆ ਸੁੱਤੀ ਨਹੀਂ ਸੀ। ਉਹਨੇ ਕਿਹਾ ਤੂੰ ਕਿੱਥੋਂ ਜਗਾਣ ਆ ਗਿਆ, ਤੂੰ ਸਵੇਰੇ ਨਹਾਣ ਆਈ। ਉਹ ਸਾਰੀ ਜਿਹੜੀ ਇਹਨਾਂ ਦੀ ਕਹਾਣੀ ਹੈ ਉਹਦੇ ਤੇ ਭਾਈ ਗੁਰਦਾਸ ਜੀ ਦੀ ਇੱਕ ਵਾਰ ਵੀ ਹੈ ਔਰ ਇੰਦਰ ਦੇਵਤੇ ਦੀ ਕਰਤੂਤ ਹੈ ਕਿ ਵੀ ਇੰਦਰ ਦੇਵਤਾ ਨੇ ਕਿਵੇਂ ਜਿਹੜਾ ਉਹ ਗੌਤਮ ਦੇ ਨਾਲ ਧੋਖਾ ਕੀਤਾ। ਫਿਰ ਕਹਿੰਦੇ ਉਹ ਅਜੇ ਨਾਤਾ ਤਾਂ ਨਹੀਂ ਸੀ, ਤੌਲੀਆ ਹੀ ਉਹਦਾ ਲਿਬੜਿਆ ਸੀ ਔਰ ਉਹ ਵਾਪਸ ਗਿਆ। ਉਹਨੇ ਪਹਿਲਾਂ ਤਾਂ ਚੰਦਰਮਾ ਦੀ ਕਲਾ ਵੀ ਕਹਿੰਦੇ ਘਟ ਗਈ, ਉਹਨੇ ਵੀ ਵਿੱਚੇ ਹੀ ਕੰਸਪੀਰੇਸੀ ਕੀਤੀ, ਉਹਨੇ ਤੌਲੀਆ ਮਾਰਿਆ ਚੰਦਰਮਾ ਤੇ ਖਿੱਚ ਕੇ। ਕਹਿੰਦੇ ਜਿਹੜਾ ਦਾਗ ਹੈ ਚੰਦਰਮਾ ਤੇ ਉਹ ਗੌਤਮ ਦਾ ਹੈ। ਉਹਨੇ ਫਿਰ ਕੁੱਕੜ ਨੇ ਵਾਂਗ ਦਿੱਤੀ ਸੀ, ਪਹਿਲਾਂ ਵੀ ਸਵੇਰ ਹੋ ਗਏ, ਉਹਨੇ ਕੁੱਕੜ ਨੂੰ ਸ਼ਰਾਪ ਦੇ ਦਿੱਤਾ ਕਿ ਜਾ ਕਲਯੁਗ 'ਚ ਤੇਰੀ ਵਾਂਗ ਤੇ ਕੋਈ ਇਤਬਾਰ ਨਾ ਕਰੇ। ਉਹ ਕਹਿੰਦੇ ਕੁੱਕੜ ਦੀ ਵਾਂਗ ਤੇ ਕੋਈ ਇਤਬਾਰ ਨਹੀਂ ਕਰਦਾ। ਫਿਰ ਉਹਨੂੰ ਆਪਣੀ ਘਰ ਵਾਲੀ ਨੂੰ ਅਹਿਲਿਆ ਨੂੰ ਦਿੱਤਾ ਜਾਂ ਸਿੱਲ ਬਣ ਜਾ। ਉਹ ਜਿਹੜੀ ਆਪਣੀ ਬੇਟੀ ਸੀ ਜਿਹਨੂੰ ਬਾਹਰ ਬਿਠਾ ਕੇ ਜਾਂਦਾ ਸੀ, ਅੰਜਲੀ ਕੇ ਕੀ, ਉਹਨੂੰ ਜਿਹੜਾ ਦਿੱਤਾ ਮੈਂ ਕਹਿ ਨਹੀਂ ਸਕਦਾ ਕੀ। ਇਹ ਇਹਨਾਂ ਦੀਆਂ ਕਹਾਣੀਆਂ ਨੇ। ਸੋ ਮੈਂ ਕਿਹਾ ਜੀ ਗੰਗਾ ਮਈਆ ਤਾਂ ਪਹਿਲਾਂ ਹੀ ਜਿਉਂਦੀ ਜਾਗਦੀ ਹੈ ਤੁਹਾਡੀ, ਉਹ ਤਾਂ ਤੁਸੀਂ ਉਹ ਸਾਰੀ ਗੌਤਮ ਰਿਸ਼ੀ ਦੀ ਕਹਾਣੀ ਦੇ ਨਾਲ ਹੀ ਜੋੜੀ ਹੋਈ ਹੈ। ਪਰ ਇਹ ਤੁਸੀਂ ਦੇਖ ਲਓ ਕਿ ਵੀ ਇਹਨਾਂ ਦੀ ਆਪਣਾ ਇਹ ਹੁਣ ਗੰਗਾ ਜਮਨਾ ਵੀ ਲਿਵਿੰਗ ਹੋ ਗਈਆਂ, ਆਪਣਾ ਇਹ ਸਾਂਭ ਵੀ ਰਹੇ ਨੇ, RSS ਵੀ ਅਮਰਿੰਦਰ ਨਾਲ ਹੈ ਤੇ ਤੁਹਾਡਾ ਗੋਬਿੰਦਗੜ੍ਹ ਦਾ ਕਿਲ੍ਹਾ ਜਿਹੜਾ ਹੈ ਇਹਨੂੰ ਉਹਨਾਂ ਨੇ ਬੈਂਕੁਏਟ ਹਾਲ ਬਣਾ ਦਿੱਤਾ ਹੈ। ਸੋ ਇਹ ਹੈ, ਇਹਨੂੰ ਤੁਸੀਂ ਆਪਣੀ ਰਾਜ ਸ਼ਕਤੀ ਤੋਂ ਬਿਨਾਂ ਦੇ ਜਿਹੜਾ ਹੁਣ ਰਣਜੀਤ ਸਿੰਘ ਦਾ ਹੈ ਪਾਰਟ ਉਹ ਦੱਸ ਦੇਣਗੇ ਉਸ ਓਕੇ ਚੈਨਲ ਵਾਲੇ ਕਿ ਵੀ
ਕੀ ਉਹਨਾਂ ਨੇ ਰਣਜੀਤ ਸਿੰਘ ਦਾ ਬਣਾਇਆ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।